ਦੋਸਤ ਬੜੇ ਹਨ ਦੇ ਚਾਚੇ ਦੇ ਨਾ ਕੋਈ ਯਾਦ ਜਾਂ ਦੋਸਤ ਦਾ ਕਿਸੇ ਦਾ ਹਿੰਦੂ ਦਾ? ਇੱਕ ਮੰਗੂ ਸੀ, ਇੱਕ ਮੰਗੂ। ਗੋੜੀ ਆਹੋ ਤੇ ਉਹ ਮੰਗੂ ਦੇ ਉੱਥੇ ਹੁੰਦੇ ਮਾਰ ਗਿਆ ਸੀ, ਨੰਗੇ ਕੈਂਗ ਰਹਿੰਦਾ ਸੀ। ਅੱਛਾ, ਹੋਰ ਵੀ ਬਥੇਰੇ ਨਾਮ ਹੁਣ ਨਾਮ ਮੈਨੂੰ ਭੁੱਲ ਗਏ। ਯਾਦ ਕਰੋ ਹਾਂ। ਨਹੀਂ ਇਹ ਨਹੀਂ ਨਾ ਉਹ ਮਰ ਗਏ ਨੇ, ਨਾਮ ਯਾਦ ਕੀ ਕਰਨਾ। ਦੂਸਰੇ ਦਿਨ ਮੇਰੇ ਵਾਲਾ ਸਾਹਿਬ ਨੂੰ ਆਖਿਆ ਕਿ ਯਾਰ ਤੂੰ ਮੈਨੂੰ ਕਹਿਣਾ ਸੀ ਕਿ ਮੈਂ ਤੈਨੂੰ ਉਮਰਾ ਕਰਵਾ ਦਿੰਦਾ। ਹਾਂ ਹਾਂ ਯਾਰ ਤੂੰ ਮੇਰੀ ਇੱਕ ਗੱਲ ਮੰਨ ਲੈ ਕਿ ਤੂੰ ਇਸ ਤਰ੍ਹਾਂ ਕਰ ਕਿ ਮੈਂ ਕਿਦਾਂ ਅੱਲਾ ਦੇ ਘਰ 2 ਦਫਾ ਦੇਖ ਚੁੱਕਿਆ ਵਾ ਕਿ ਤੂੰ ਮੈਨੂੰ ਜੰਮੂ ਦੇ ਇੱਕ ਚੱਕਰ ਲਵਾ ਛੜਿਆ। तो बुजुर्ग ही सन साढ़े एक, वो कहने लगे यार सानू इस तरह लगता है कि चले गए तो हो सकता वापस ही ना वापस नहीं आना। बिल्कुल तो सानू नजर आता है तो ना भेजिए। हाँ उत्थे टुर गए कि ना वापस नहीं आना। मेरा भी ख्याल है, मेरा भी एक अंदाजा है, मेरा भी एक मेरी जेड़ा अंदर दी गल है, मैनू नहीं लगता कि वापस आते। ਉਹਨੇ ਕੋਈ 4-5 ਦਿਨ ਉੱਥੇ ਰੱਖਿਆ ਵੀ ਫਿਰ ਉਹਨੇ ਜਿਹੜੇ ਇਧਰੋਂ ਗਏ ਹਨ ਉਹ ਕਤਲ ਕਰਨਾ ਚਾਹੁੰਦੇ ਹਾਂ ਇਹਨਾਂ ਨੂੰ। ਹਾਂਜੀ ਅੱਛਾ ਜਦ ਚੱਕ ਵਰਨ ਨੂੰ ਉਹ ਆਂਦਾ ਹੈ ਕਿ ਮੈਨੂੰ ਕਤਲ ਪਹਿਲਾਂ ਕਰੋ, ਇਹਨਾਂ ਉਹਦੇ ਰਿਸ਼ਤੇਦਾਰ ਹਨ। ਵਾਹ ਵਾਹ। ਤੇ ਫਿਰ ਇਹਨਾਂ ਨੂੰ ਮੈਂ ਇਹਨਾਂ ਵੱਲ ਨਾ ਜਾਈਓ ਤੇ ਇਹਨਾਂ ਰਾਤੋਂ ਰਾਤ ਉਹਨਾਂ ਨੂੰ ਅੰਦਰ ਡੱਕ ਗਿਆ ਤੇ ਕੁੰਡੀ ਮਾਰ ਕੇ ਬਾਹਰੋਂ ਤੇ ਉਹਦੇ ਬੀਵੀ ਵੀ ਨਾਲ, ਫਿਰ ਇਹਨਾਂ ਨੂੰ ਬਾਰਡਰ ਟਪਾਇਆ। ਉਹਦੇ ਬੱਚੇ ਆਏ, ਬੱਚੇ ਨਾਲ ਫਿਰ ਉਹ ਬਾਰਡਰ ਤੇ ਜਿਸ ਟਾਈਮ ਆਏ ਨੇ ਆ ਕੇ ਫਿਰ ਉਹਨਾਂ ਨੇ ਇੱਕ ਦੂਸਰੇ ਦੇ ਗਲੇ ਲੱਗੇ ਨੇ, ਰੋਏ ਨੇ, ਬਹੁਤ ਜ਼ਿਆਦਾ ਰੋਏ ਨੇ ਉਹ। ਤੇ ਕਹਿਣ ਲੱਗੇ ਜੀ ਹੋ ਸਕਦਾ ਅਸੀਂ ਸਾਰੀ ਜ਼ਿੰਦਗੀ ਵਾਸਤੇ ਅੱਗੋਂ ਨਾ ਮਿਲੀਏ। ਤੇ ਮੈਂ ਜਨਾਬ ਉਸ ਟੋਰੀ ਸਿੰਘ ਦੀ ਔਲਾਦ ਨੂੰ, ਆਲ ਔਲਾਦ ਨੂੰ ਸਲਾਮ ਪੇਸ਼ ਕਰਨਾ ਜਿਨ੍ਹਾਂ ਨੇ ਉਸ ਟਾਈਮ ਸਾਨੂੰ ਇਸ ਕਤਲੋਗਾਰਤ ਤੋਂ ਇੱਕ ਬਚਾਇਆ, ਇੱਕ ਪਿਆਰ ਮੁਹੱਬਤ ਭਾਈਚਾਰਾ ਉਹਨੂੰ ਕਾਇਮ ਰੱਖਿਆ। ਤੇ ਬਹੁਤ ਸ਼ੁਕਰੀਆ ਜੀ ਖਾਦਮ ਭਾਈ, ਤੁਸੀਂ ਵੀ ਆਏ ਹੋ। ਇਹ ਬੜਾ ਇੱਕ ਮੈਂ ਕਹਿੰਦਾ ਤੁਸੀਂ ਜਹਾਦੀ ਜਿਹਾ ਇੱਕ ਕੰਮ ਸ਼ੁਰੂ ਕੀਤਾ ਦਾ ਤੇ ਬੜੇ ਥੋੜੇ ਜਿਹੇ ਲੋਕ ਨੇ, ਬੜੇ ਅਨਮੋਲ ਲੋਕ ਨੇ ਜੀ ਜਿਨ੍ਹਾਂ ਦੇ ਨਾਲ ਤੁਸੀਂ ਚੱਲਣ ਦੇ ਹੋ ਤੇ ਇਹਨਾਂ ਨੂੰ ਸ਼ੇਅਰਿੰਗ ਕਰਨ ਦੇ ਹੋ, ਇਹਨਾਂ ਨੂੰ ਰਿਕਾਰਡ ਕਰ ਰਹੇ ਹੋ ਤੁਸੀਂ। ਤੇ ਬੜਾ ਜਿਹਾ ਮੁਸ਼ਕਲ ਜਿਹਾ ਮਰਹਲਾ ਹੈ, ਬੜਾ ਮੁਸ਼ਕਲ ਜਿਹੀਆਂ ਗੱਲਾਂ ਨੇ ਇਹਨਾਂ ਕੋਲ ਕਢਾਉਣੀਆਂ। ਇਸ ਤਰ੍ਹਾਂ ਕੀ ਖਿਆਲ ਹੈ? ਜੀ ਜੀ। ਤੇ ਪਾਰਟੀਸ਼ਨ ਤੇ ਹੋਈ ਹੈ, ਲੇਕਿਨ ਪਾਰਟੀਸ਼ਨ ਦੇ ਮਾਮਲਾ ਜਿਹੜਾ ਜਿਸ ਤਰ੍ਹਾਂ ਹੋਣਾ ਇਹਦਾ ਤਰੀਕਾਕਾਰ ਸੀ ਇੱਕ ਕਾਨੂੰਨੀ, ਉਸ ਤਰ੍ਹਾਂ ਨਹੀਂ ਹੋ ਸਕਿਆ। ਬੜੇ ਜਿਹੇ ਲੋਕਾਂ ਨਾਲ ਜ਼ਿਆਦਤੀਆਂ ਸਾਰੇ ਮਾਮਲਾਤ ਹੋਏ ਨੇ, ਬਹੁਤ ਜਾਨੀ ਨੁਕਸਾਨ ਹੋਇਆ ਜੀ। ਅੱਛਾ ਅੰਮਾ ਜੀ, ਜਿਹੜੇ ਤੁਸੀਂ ਨਾਲ ਲੱਗਦੇ ਪਿੰਡ ਦੱਸੇ ਕੋ ਬਾਹਮਣ ਵੀ ਹੈ ਸਨ, ਹਿੰਦੂ ਲੋਕ ਵੀ ਹੈ ਸਨ, ਝੂਰ ਵੀ ਹੈ ਸਨ, ਸਾਡੇ ਪਿੰਡ 'ਚ ਬਸ ਇੱਕੋ ਹੀ ਘਰ ਸੀ। ਸਾਡਾ ਉਹ ਅੱਗੇ ਪਿੱਛੇ ਪਿੰਡਾਂ 'ਚ ਛੇਰੀ ਸਨ, ਘੈਮ ਸਨ, ਅੱਛਾ ਅੰਬ ਸੀ, ਬੜੋਟੇ। ਅੱਛਾ ਇਹਨਾਂ ਪਿੰਡਾਂ 'ਚ ਹਨ ਹਿੰਦੂ ਨੇ, ਸਾਡੇ ਪਿੰਡ ਇੱਕੋ ਹੀ ਬਸ ਉਹ ਘਰ ਸੀ ਛੱਪੜ ਦੇ ਉੱਤੇ, ਛੱਪੜ ਦੇ ਨਾਲ ਹੀ ਜਾਂਦੇ। ਅੱਛਾ ਅੱਛਾ ਠੀਕ ਹੈ ਨਾ। ਤੇ ਉਦੋਂ ਸਲੂਕ ਵਧੀਆ ਸੀ ਜਿੱਦਾਂ ਬਾਹਮਣਾਂ ਦੇ ਪਿੰਡ ਸਨ, ਅੱਗੇ ਪਿੱਛੇ ਮੁਸਲਮਾਨਾਂ ਨਾਲ ਕੋਈ ਉਹੋ ਜਿਹੀ ਗੱਲਬਾਤ ਨਹੀਂ? ਕੋਈ ਗੱਲ ਨਹੀਂ ਸੀ। ਉਹਦੇ ਹੁਣ ਹਾਂ ਸਾਡੇ ਈਸਾਈ ਨਾ ਸਾਡੇ ਜੂਸੋ ਨੇ ਮੁੰਡਾ ਬੈਠਾ ਉਹਦੇ ਇਹਨਾਂ ਦੇ ਨਾਲ ਬਹਿ ਜਾਂਦੇ, ਉਹ ਆਉਂਦੇ ਹਨ ਜਿਹੜੇ ਤੇ ਸਾਡੇ ਥੱਲੇ ਬਹਿਣਾ, ਉਹਨਾਂ ਨਾਲ ਬਰਾਬਰ ਨਹੀਂ ਸਾਡੇ ਬਹਿਣਾ। ਮੈਨੂੰ ਦੇਖਣ ਵਿੱਚ ਇੱਕ ਨੇ ਸਾਡੇ ਘਰ ਆਉਂਦੇ ਹਨ ਬਾਬੇ ਕੋਲ ਦੇ। ਹਾਂਜੀ। ਤੇ ਉਹ ਨਾ ਲੋਕਾਂ ਦਾ ਪਤਾ ਨਹੀਂ। ਦੋਸਤ ਬੜੇ ਹਨ ਦੇ ਚਾਚੇ ਦੇ। ਨਾ ਕੋਈ ਯਾਦ ਜਾਂ ਦੋਸਤ ਦਾ ਕਿਸੇ ਦਾ ਹਿੰਦੂ ਦਾ? ਇੱਕ ਮੰਗੂ ਸੀ, ਇੱਕ ਗੋੜੀ। ਆਹੋ ਤੇ ਉਹ ਮੰਗੂ ਦੇ ਉੱਥੇ ਹੁੰਦੇ ਮਾਰ ਗਿਆ ਸੀ, ਨੰਗੇ ਕੈਂਗ ਰਹਿੰਦਾ ਸੀ। ਅੱਛਾ। ਹੋਰ ਵੀ ਬਥੇਰੇ ਨਾਮ ਹੁਣ ਨਾਮ ਮੈਨੂੰ ਭੁੱਲ ਗਏ। ਯਾਦ ਕਰੋ ਹਾਂ। ਨਹੀਂ ਇਹ ਨਹੀਂ ਨਾ ਉਹ ਮਰ ਗਏ ਨੇ, ਨਾ ਯਾਦ ਕੀ ਕਰਨਾ। ਚਲੋ ਉਹਨਾਂ ਦੇ ਬੱਚੇ ਤੇ ਹੈ ਨੇ ਨਾ, ਬੱਚਿਆਂ ਨੂੰ ਕੋਈ ਪਤਾ ਨਹੀਂ। ਅੱਛਾ ਦੁਬਾਰਾ ਪੁੱਛਿਓ ਇਹਨਾਂ ਨੂੰ। ਨਾ ਕੀ ਨੇ? ਲੰਗੂ ਮੰਗੂ ਦੇ ਗੋੜੀ ਤੇ ਮੰਗੂ ਦੇ ਸਾਡੇ ਘਰ ਹੀ ਮਾਰਿਆ ਸੀ, ਉਹ ਪੀਂਦਾ ਸੀ ਸ਼ਰਾਬ। ਅੱਛਾ। ਊਠ ਹਾਂ ਰੱਖੇ। ਅੱਛਾ। ਤੇ ਊਠ ਲਿਆ ਕੇ ਸਾਡੇ ਬਰਾਂਡੇ ਦੇ ਬੱਦੇ ਉਹਦੇ ਨੌਕਰ ਨੇ। ਅੱਛਾ। ਮੱਖਣ ਸੀ ਉਹਦਾ ਨਾਂ ਦੇ। ਅਸੀਂ ਜੱਲੀ ਜਿਹੜੇ ਨੂਰ ਨੇ ਪੂਰਨਗਰ ਵਾਲੀ ਯੂਸਫ ਉਹਦੀ ਭੈਣ ਨੇ ਜੱਲੀ, ਉਹਦਾ ਮਾਲਕ ਸੀ ਮੱਖਣ। ਸਹੀ ਹੈ। ਤੇ ਉਹਨੇ ਬਣ ਗਿਆ ਤੇ ਉਹ ਰੋਟੀ ਖਾਣ ਗਏ ਤੇ ਉਹ ਆਇਆ ਸ਼ੇਰੀ ਵੱਲੋਂ। ਸ਼ੇਰੀ ਬੜਿਆ ਹੁੰਦਾ ਸੀ ਇਹ ਕੰਮ ਸ਼ਰਾਬ ਪੀਣ ਵਾਲਾ। ਉਹ ਜੋ ਟਿਕਦਾ ਟੈਂਦਾ ਉੱਥੇ ਮੰਜੀ ਤੇ ਦਮਾ ਪਿਆ ਤੇ ਮੱਖਣ ਲਗਾ ਆਖਣ ਜਾ ਮੈਨੂੰ ਗੁਲਾਮ ਸੋਲਾ ਆਖਣ ਲਗਾ ਜਾ ਪੌੜੀਆਂ ਵੱਲ ਚੜ੍ਹ ਕੇ ਦੇਖਿਓ ਉੱਧਰ ਨਾ ਜਾਈ, ਊਠ ਵੱਡੇ ਨਾ ਕੋਈ, ਦੇਖੋ ਭਲਾ ਊਠ ਠੀਕ ਹੈ, ਡਰਦੇ ਨੇ ਨਾ। ਫਿਰ ਅਸੀਂ ਗਏ ਤੇ ਅਸੀਂ ਪੌੜੀ ਤੇ ਚੜ੍ਹੇ, ਲੱਕੜ ਦੀ ਪੌੜੀ, ਤੇ ਉਹ ਮੰਗੂ ਮੰਜੀ ਦੇ ਉੱਤੇ ਲੰਮਾ ਪਿਆ ਇੱਕ ਲੱਤ ਥੱਲੇ ਦੇ ਇਸ ਤਰ੍ਹਾਂ ਦਾ। ਮੈਂ ਆਣ ਕੇ ਆਖਾਂ ਮਹਾ ਚਾਚਾ ਮੰਗੂ ਆਣ ਕੇ ਲੰਮਾ ਪਿਆ ਤਾਂ ਖਰਾ ਮਾਰ ਗਿਆ ਜਾਇਆ। ਤੇ ਬਾਬਾ ਲਗਾ ਦੇਖੋ ਭੈਣ ਚੋ ਮਾਰ ਗਿਆ। ਕਿਹੜੇ ਪਿੰਡ ਦਾ ਸੀ? ਕੈਮ ਦਾ। ਅੱਛਾ। ਇਹ ਇਹਨਾਂ ਦੇ ਵਾਲਦ ਸਾਹਿਬ ਯਾਨੀ ਜੋ ਜਿਨ੍ਹਾਂ ਦਾ ਨਾਂ ਇਬਰਾਹਿਮ, ਮੀਆਂ ਇਬਰਾਹਿਮ ਠੇਕੇਦਾਰ, ਉਹਨਾਂ ਦੇ ਯਾਰ ਸਨ। ਆਹੋ ਮੰਗੂ ਦੇ ਗੋੜੀ। ਮੰਗੂ ਤੇ ਗੋੜੀ ਕੋਈ ਪਿੰਡ ਦੇ ਸਨ? ਇੱਕੋ ਹੀ ਦੋਏ ਭਰਾ ਸਨ, ਦੋਏ ਸਕੇ ਭਰਾ ਸਨ। ਤੁਹਾਡੇ ਵਾਲਦ ਸਾਹਿਬ ਦੇ ਯਾਰ ਸਨ? ਹਾਂਜੀ ਠੀਕ ਹੈ। ਤੇ ਇਹ ਬ੍ਰਾਹਮਣ ਸਨ? ਨਹੀਂ, ਹਿੰਦੂ। ਲੰਗੇ ਸਨ? ਹਾਂਜੀ ਲੰਗੇ। ਅੱਛਾ ਅੱਛਾ।
ਠੀਕ ਹੈ ਹੈ ਵੈਸੇ ਹਿੰਦੂ ਸਨ ਹਿੰਦੂ ਲਗੇ ਉਹਨਾਂ ਦੀ ਜ਼ਾਤ ਸੀ ਬਰਾਦਰੀ ਹਿੰਦੂ ਸੀ, ਸਾਡੇ ਮਜ਼ਹਬ ਸੀ। ਗੁੱਜਰੇ ਅੱਛਾ, ਅਸੀਂ ਕਹਿੰਦੇ ਹਾਂ ਠੀਕ ਹੈ, ਗੁੱਜਰੇ ਸਿੱਖ ਨੇ ਬਾਹਮਣ ਨੇ ਨੰਗੇ ਨੇ ਮੇਘ ਨੇ ਬਟਵਾਲ ਨੇ। ਹਾਂਜੀ ਠੀਕ ਫਰੂਕ ਭਾਈ अस्सलाम वालेकुम। ਵਾਲੇਕੁਮ ਅਸਲਾਮ। ਸਭ ਤੋਂ ਪਹਿਲੇ ਜੀ ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਸ਼ੁਕਰੀਆ ਸਰ। ਤੁਸੀਂ ਅੱਜ ਦੀ ਡੇਟ 'ਚ ਸਾਂਝਾ ਪੰਜਾਬ ਟੀਵੀ ਦੇ ਚੈਨਲ ਦੇ ਨਾਮੇ ਲਾਇਆ। ਬਹੁਤ ਕੀਮਤੀ ਵਕਤ ਹੈ ਅੱਜ ਦੇ ਦੌਰ ਦਾ, ਔਰ ਸਪੈਸ਼ਲੀ ਅੰਮਾ ਜੀ ਦਾ ਇੰਟਰਵਿਊ ਰਿਕਾਰਡ ਕਰਵਾਇਆ। ਉਹ ਕਹਾਣੀ, ਉਹ ਸਟੋਰੀਆਂ ਜਿਹੜੀ ਸਾਨੂੰ ਕਿਸੇ ਕਿਤਾਬ 'ਚ ਵੇਖਣ ਜੀ ਨੂੰ ਬੜੀ ਨਹੀਂ ਮਿਲਦੀਆਂ। ਦਰਦਨਾਕ ਔਰ ਬੜੀ ਕਹਿ ਲਓ ਕਿ ਦਿਲ ਬਰਦਾਸ਼ਤਾ ਜੀ ਇੱਕ ਜਿਹੜੀ ਹੈ ਨਾ ਹਾਂ ਸਟੋਰੀ ਹੈ। ਤੇ ਇਹ ਕੁਝ ਗੱਲਾਂ ਤੇ ਤੁਹਾਡੇ ਨਾਲ ਕਰ ਚੁੱਕੇ ਨੇ ਤੇ ਕੁਝ ਗੱਲਾਂ ਨਹੀਂ ਤੁਹਾਡੇ ਤੇ ਕਰ ਸਕੇ ਹੈ ਕਿਉਂਕਿ ਇਹਨਾਂ ਨੂੰ ਯਾਦ ਵੀ ਨਹੀਂ ਜੀ ਰਹਿੰਦੀਆਂ ਜੀ ਸਾਰੀਆਂ ਬਿਲਕੁਲ ਇਸ ਤਰ੍ਹਾਂ ਗੱਲਾਂ। ਹੀ ਹੈ। ਹਾਂਜੀ ਉਹ ਕਿਸੇ ਟਾਈਮ ਬੈਠੇ ਹੋਣ ਤੇ ਫਿਰ ਸੁਣਾਉਂਦੇ ਨੇ ਸਾਨੂੰ। ਤੇ ਬਹੁਤ ਸ਼ੁਕਰੀਆ ਜੀ ਖਾਦਰ ਭਾਈ, ਤੁਸੀਂ ਵੀ ਆਏ ਹੋ। ਇਹ ਬੜਾ ਇੱਕ ਮੈਂ ਕਹਿੰਦਾ ਤੁਸੀਂ ਜਹਾਦੀ ਜਿਹਾ ਇੱਕ ਕੰਮ ਸ਼ੁਰੂ ਕੀਤਾ ਦਾ ਤੇ ਬੜੇ ਥੋੜੇ ਜਿਹੇ ਲੋਕ ਨੇ, ਬੜੇ ਅਨਮੋਲ ਲੋਕ ਨੇ ਇਹ ਜੀ ਜਿਨ੍ਹਾਂ ਦੇ ਨਾਲ ਤੁਸੀਂ ਚੱਲਣ ਦੇ ਹੋ ਤੇ ਇਹਨਾਂ ਨੂੰ ਸੇਵਿੰਗ ਕਰਨ ਦੇ ਹੋ, ਇਹਨਾਂ ਨੂੰ ਰਿਕਾਰਡ ਕਰ ਰਹੇ ਹੋ ਤੁਸੀਂ। ਤੇ ਬੜਾ ਜਿਹਾ ਮੁਸ਼ਕਲ ਜਿਹਾ ਮਰਹਲਾ ਹੈ, ਬੜਾ ਮੁਸ਼ਕਲ ਜੀਆਂ ਗੱਲਾਂ ਨੇ ਇਹਨਾਂ ਕੋਲ ਕਢਾਉਣੀਆਂ। ਇਸ ਤਰ੍ਹਾਂ ਹੀ ਕੀ ਖਿਆਲ ਹੈ? ਜੀ ਜੀ ਤੇ ਪਾਰਟੀਸ਼ਨ ਤੇ ਹੋਈ ਹੈ ਲੇਕਿਨ ਪਾਰਟੀਸ਼ਨ ਦੇ ਮਾਮਲਾ ਜਿਹੜਾ ਜਿਸ ਤਰ੍ਹਾਂ ਹੋਣਾ ਇਹਦਾ ਤਰੀਕਾਕਾਰ ਸੀ ਇੱਕ ਕਾਨੂੰਨੀ, ਉਸ ਤਰ੍ਹਾਂ ਨਹੀਂ ਹੋ ਸਕਿਆ। ਬੜੇ ਜਿਹੇ ਲੋਕਾਂ ਨਾਲ ਜ਼ਿਆਦਤੀਆਂ ਸਾਰੇ ਮਾਮਲਾਤ ਹੋਏ ਨੇ, ਬਹੁਤ ਜਾਨੀ ਨੁਕਸਾਨ ਹੋਇਆ ਜੀ। ਹਾਂ, ਤੇ ਬੜਾ ਸੁਣ ਕੇ ਬੜਾ ਦਿਲ ਜਿਹੜਾ ਇਹਨਾਂ ਕਿਸੇ ਟਾਈਮ ਗਮਜ਼ਦਾ ਹੁੰਦਾ ਹੈ। ਤੇ ਮੈਂ ਤੁਹਾਡੀ ਇਸ ਗੱਲ ਨੂੰ ਸਲਾਮ ਪੇਸ਼ ਕਰਨਾ। ਜੀ ਤੇ ਤੁਹਾਡੇ ਦੋਸਤ ਨੇ ਇੱਕ ਸਾਮਲ ਧਾਮੀ ਸਾਹਿਬ, ਹਾਂਜੀ ਉਹਨਾਂ ਨੂੰ ਮੈਂ ਬੜੀ ਦਫਾ ਹੁਣ SMS ਵੀ ਕਰ ਚੁੱਕਿਆ ਵਾਂ, YouTube ਤੇ ਵੀ ਲਾਈਕ ਵੀ ਕਰਨਾ ਵਾ। ਠੀਕ ਹੈ ਇਹ ਮੇਰੀ ਤੁਹਾਨੂੰ ਵੀ ਰਿਕੁਐਸਟ ਹੈ, ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਮੇਰੇ ਨਾਲ ਰਾਬਤਾ ਕਰਨ। ਅੱਛਾ ਜੀ ਮੇਰਾ ਦਿਲ ਕਰਦਾ ਹੈ ਕਿ ਉਹਨਾਂ ਨਾਲ 2-4 ਮਿੰਟ ਗੱਲ ਕਰਾਂ ਮੈਂ ਉਹਨਾਂ ਨਾਲ। ਸਹੀ ਹੈ ਠੀਕ ਹੈ ਨਾ? ਜ਼ਰੂਰ ਤੇ ਇਨਸ਼ਾਅੱਲਾ ਮੇਰੇ ਇੱਕ ਹੋਰ ਵੀ ਬਜ਼ੁਰਗ ਨੇ, ਇਹ ਮੇਰੇ ਨਾਨਕਿਆਂ ਦੇ ਖਾਨਦਾਨ ਚੋਂ ਨੇ, ਮਾਮਾ ਜੀ ਤੇ ਮੇਰੇ ਦਾਦੀ ਵੀ ਲੱਗਦੇ ਨੇ ਹੁਣ। ਤੇ ਇੱਕ ਮੇਰੇ ਦਾਦਾ ਜੀ ਵੀ ਨੇ, ਮੁਹੰਮਦ ਖਾਨ ਸਾਹਿਬ, ਸਿਆਲਕੋਟ ਮਿਆਨੇਪੁਰੇ ਰਹਿੰਦੇ ਨੇ ਉਹ। ਠੀਕ ਹੈ ਤੇ ਇਨਸ਼ਾਅੱਲਾ ਉਹਨਾਂ ਨੂੰ ਵੀ ਬੁਲਾਵਾਂਗੇ। ਜੀ ਤੇ ਇਨਸ਼ਾਅੱਲਾ ਸਾਮਲ ਧਾਮੀ ਸਾਹਿਬ ਨੂੰ ਇੱਕ ਮੇਰਾ ਸਲਾਮ ਦੇਣਾ ਤੁਸੀਂ। ਜੀ ਜ਼ਰੂਰ। ਔਰ ਵੈਸੇ ਵੀ ਤੁਹਾਡੀ ਆਪਣਾ ਰਿਕਾਰਡਿੰਗ ਹੋ ਰਹੀ ਹੈ, ਜੀ ਜੀ। ਕੋਈ ਸੁਨੇਹਾ ਕੋਈ ਮੈਸੇਜ ਕਿਸੇ ਸਾਮਲ ਤਾਂ ਮੇਰਾ ਸਾਮਲ ਧਾਮੀ ਸਾਹਿਬ ਨੂੰ ਇਹ ਹੀ ਹੈ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਹਾਂ ਇਹ ਬਹੁਤ ਅੱਛਾ ਕੰਮ ਹੈ। ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਤੰਦਰੁਸਤੀ ਦੇ, ਔਰ ਇਹ ਹਰ ਬੰਦੇ ਦੇ ਜਿਹੜਾ ਨਾ ਨਹੀਂ ਸਮਝ ਆਉਣ ਵਾਲਾ ਕੰਮ ਹੈ। ਜੀ ਜੀ ਹਰ ਬੰਦਾ ਇਹਨੂੰ ਰਿਕਾਰਡ ਨਹੀਂ ਕਰ ਸਕਦਾ, ਹਰ ਬੰਦੇ ਨੂੰ ਇਸ ਜਿਹੜਾ ਨਾ ਕੰਮ ਦੀ ਸਮਝ ਵੀ ਨਹੀਂ ਹੈ। ਸਹੀ ਹੈ ਠੀਕ ਹੈ ਨਾ? ਮੈਂ ਜੀ ਬਜ਼ੁਰਗਾਂ ਦੇ ਨਾਲ, ਮੈਂ ਆਪਣੇ ਮੇਰੇ ਦਾਦਾ ਜੀ ਸਨ, ਮੈਂ ਉਹਨਾਂ ਦੀਆਂ ਵੀ ਗੱਲਾਂ ਸੁਣੀਆਂ ਨੇ, ਬੜੀ ਤੜਪ ਦੇਖੀ ਉਹਨਾਂ ਦੇ ਅੰਦਰ ਮੈਂ ਵਿੱਚ ਕੁਝ ਚੀਜ਼ਾਂ ਇਸ ਤਰ੍ਹਾਂ ਵੀ ਉਹਨਾਂ 'ਚ ਪਾਈਆਂ ਗਈਆਂ ਨੇ ਕਿ ਉਹ ਵਿੱਚ ਇੱਕ ਵਕਤ ਆਉਂਦਾ ਸੀ ਤੇ ਉਹ ਕਹਿੰਦੇ ਸਨ ਕਿ ਮੈਂ ਉਹਨਾਂ ਨੂੰ ਆਪ ਦੇਖਿਆ ਹੈ, ਸੁਣਿਆ ਹੈ। ਕਹਿੰਦੇ ਸਨ ਕਿ ਯਾਰ ਮੈਨੂੰ ਤੁਸੀਂ ਹੱਜ ਕਰਨ ਦੇ ਬਜਾਏ ਤੁਸੀਂ ਮੈਨੂੰ ਜੰਮੂ ਭੇਜ ਦਿੱਤਾ ਜਾਏ ਨਾ। ਓਹੋ ਮੇਰੇ ਅੱਬਾ ਜੀ ਨੂੰ ਕਹਿੰਦੇ ਮੈਂ ਬੜਾ ਰਾਜ਼ੀ ਹੋ ਜਾਵਾਂਗਾ ਤੁਹਾਡੇ ਤੋਂ। ਹਾਂ ਤੇ ਹਮੇਸ਼ਾ ਉਹਨਾਂ ਨੇ ਬੜਾ ਗੱਲਾਂ, ਉਹਨਾਂ ਦੀਆਂ ਜਿਹੜੀ ਸਟੋਰੀ ਹੈ ਉਹ ਤਕਰੀਬਨ ਮੇਰਾ ਖਿਆਲ ਹੈ ਉਹਨਾਂ ਦੀ ਉਧਰ ਦੀ ਸੀ ਤੇ ਉਹ ਬੜਾ ਰੋਂਦੇ ਵੀ ਸਨ ਉਸ ਮੁਲਕ ਨੂੰ, ਭਾਈ ਉਸ ਇਲਾਕੇ ਨੂੰ। ਤੁਹਾਡੀ ਗੱਲ ਕੱਟ ਰਿਹਾ ਵਾਂ, ਮੈਨੂੰ ਯਾਦ ਆ ਗਿਆ ਕਿ ਜਦ ਮੇਰੀ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਨਾ, ਔਰ ਬਿਲਕੁਲ ਤੁਸੀਂ ਇਹ ਗੱਲ ਆਪਣੇ ਦਾਦਾ ਜੀ ਦੀ ਮੇਰੇ ਨਾਲ ਵੀ ਸ਼ੇਅਰ ਕੀਤੀ ਸੀ ਕਿ ਉਹਨਾਂ ਨੇ ਕਿਹਾ ਯਾਰ ਮੈਂ ਹੱਜ ਉਮਰਾ ਕਰ ਆਇਆ ਵਾਂ ਜੀ, ਹੁਣ ਤੁਸੀਂ ਮੈਨੂੰ ਦੁਬਾਰਾ ਕਰ ਬਿਲਕੁਲ 1998 ਚ ਉਹਨਾਂ ਨੇ ਇੱਕ ਬਾਬਾ ਜੀ ਨੇ ਉਹਨਾਂ ਨੂੰ ਇੱਕ ਹੱਜ ਔਰ ਉਮਰਾ ਕਰਾਇਆ। ਹਾਂ ਦੂਸਰੀ ਦਫਾ ਉਹਨਾਂ ਨੂੰ 2004 ਦੇ ਵਿੱਚ ਨਾ ਉਹਨਾਂ ਨੂੰ ਦੁਬਾਰਾ ਆਫਰ ਕੀਤੀ ਗਈ ਕਿ ਤੁਹਾਨੂੰ ਦੁਬਾਰਾ ਇੱਕ ਦਫਾ ਕੋਦੂ ਕਰਵਾਇਆ, ਇੱਕ ਦਫਾ 97 ਚ ਕਰਵਾਇਆ ਉਹਨਾਂ ਨੂੰ, 1997 ਚ। ਇੱਕ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਆਫਰ ਕੀਤੀ ਕਿ 2004-05 ਦੇ ਮੇਰਾ ਖਿਆਲ ਹੈ ਦੌਰਾਨ। ਅੱਛਾ ਤੇ ਉਹਨਾਂ ਨੇ ਗੱਲ ਤੇ ਸੁਣ ਲਈ, ਗੱਲ ਚੁੱਪ ਕਰਕੇ ਬਹਿ ਗਏ। ਉਦੋਂ ਟਾਈਮ ਸਾਡੇ 4 ਜੀ ਬੈਠੇ ਦੇ ਸਨ। ਲੇਕਿਨ ਉਹਨਾਂ ਨੇ ਦੂਸਰੇ ਦਿਨ ਮੇਰੇ ਵਾਲਾ ਸਾਹਿਬ ਨੂੰ ਆਖਿਆ ਕਿ ਯਾਰ ਤੂੰ ਮੈਨੂੰ ਕਹਿਣਾ ਸੀ ਕਿ ਮੈਂ ਤੈਨੂੰ ਉਮਰਾ ਕਰਵਾ ਦੇਣਾ। ਤੇ ਯਾਰ ਤੂੰ ਮੇਰੀ ਇੱਕ ਗੱਲ ਮੰਨ ਲੈ ਕਿ ਤੂੰ ਇਸ ਤਰ੍ਹਾਂ ਕਰ ਕਿ ਮੈਂ ਕਿਦਾਂ ਅੱਲਾ ਦੇ ਘਰ 2 ਦਫਾ ਦੇਖ ਚੁੱਕਿਆ ਵਾਂ ਤੇ ਤੂੰ ਮੈਨੂੰ ਜੰਮੂ ਦਾ ਇੱਕ ਚੱਕਰ ਲਵਾ ਛੜੀ ਯਾਰ। तो ਬਜ਼ੁਰਗ ਹੀ ਸਨ ਸਾਡੇ ਇੱਕ, ਤੇ ਉਹ ਕਹਿਣ ਲੱਗੇ ਯਾਰ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਚਲੇ ਗਏ ਤੇ ਹੋ ਸਕਦਾ ਵਾਪਸ ਹੀ ਨਾ ਆਉਣ, ਵਾਪਸ ਨਹੀਂ ਆਣਾ। ਬਿਲਕੁਲ ਤੂੰ ਸਾਨੂੰ ਨਜ਼ਰ ਆਉਂਦਾ ਤੇ ਨਾ ਭੇਜੀ ਹੈ। ਹਾਂ ਉੱਥੇ ਟੁਰ ਗਏ ਤੇ ਨਾ ਵਾਪਸ ਨਹੀਂ ਜਾਣਾ। ਮੇਰਾ ਵੀ ਖਿਆਲ ਹੈ, ਮੇਰਾ ਵੀ ਇੱਕ ਅੰਦਾਜ਼ਾ ਹੈ, ਮੇਰਾ ਵੀ ਇੱਕ ਮੇਰੀ ਜਿਹੜਾ ਅੰਦਰ ਦੀ ਗੱਲ ਹੈ, ਮੈਨੂੰ ਨਹੀਂ ਸੀ ਲੱਗਦਾ ਕਿ ਵਾਪਸ ਆਉਂਦੇ। ਉਹਨਾਂ ਦਾ ਇੱਕ ਦੋਸਤ ਸੀ ਉੱਥੇ, ਟੋਰੀ ਸਿੰਘ ਨਾਂ ਲੈਂਦੇ ਸਨ, ਟੋਰੀ ਸੀ, ਟੋਰੀ ਸੀ ਉਹਨਾਂ ਦਾ ਦੋਸਤ ਨਾ। ਅੱਛਾ ਉਹਨਾਂ ਨੇ ਪਤਾ ਚੱਲਿਆ ਕਿ ਇਹ ਫੈਮਿਲੀ ਤੇ ਪਸਵਾਲ ਹੈ ਨਾ, ਸਾਡੀ ਖੇਪੜ ਫੈਮਿਲੀ, ਮੇਰੀ ਜ਼ਾਤ ਖੇਪੜ ਹੈ ਜੀ। ਤੇ ਪਿੰਡ ਦਾ ਨਾਮ ਤੁਸੀਂ ਦੱਸ ਦਿਓ। ਸਾਡਾ ਪਿੰਡ ਚੱਕਬਰਨ। ਚੱਕਬਰਨ ਬਰਨ ਆਉਣਾ ਹੈ ਚਾਕੇ ਨਾ। ਅੱਛਾ ਬੇਸਿਕਲੀ 2 ਪਿੰਡ ਸਨ, ਚੱਕਬਰਨ, ਲੇਕਿਨ ਨਾਮ ਫਾਟ ਸੀ ਫਿਰ ਛੋਟੀ। ਬਸ ਸਮਝ ਗਿਆ ਮੈਂ। ਚੱਕਬਰਨ ਸਾਡਾ ਪਿੰਡ ਹੈ। ਅੱਛਾ ਤੇ ਉੱਥੇ ਜਦੋਂ ਸਾਡੀ ਫੈਮਿਲੀ ਤੋਂ ਨਿਕਲੀ ਤੇ ਉਹਨਾਂ ਦਾ ਜਿਹੜਾ ਟੋਰੀ ਦੇ ਜਿਹੜਾ ਖਾਨਦਾਨ ਸੀ ਨਾ, ਉਹਨੇ ਆਪਣੇ 2 ਬੇਟੇ, ਇੱਕ ਪੋਤਾ
ਅੱਛਾ। ਉਹਨਾਂ ਨੇ ਨਾਲ ਭੇਜਿਆ ਪਾਕਿਸਤਾਨ ਦੀ ਬਾਰਡਰ ਕ੍ਰਾਸ ਕਰਨ ਵਾਸਤੇ। ਵਾਹ। ਚਾਕੂ ਨੂੰ ਬਰਨ ਵੀ ਨਾਲ ਹੀ ਸੀ। ਹਾਂਜੀ, ਠੀਕ ਹੈ। ਇਹ ਦੋਵੇਂ ਪਿੰਡ ਜੁੜਦੇ ਪਿੰਡ ਸਨ, ਜਿਸ ਤਰ੍ਹਾਂ ਸਾਡਾ ਬੜਿਆਣਾ, ਇਸਮਾਇਲਾਬਾਦ। ਜਿਹੜਾ ਸਾਡਾ ਪਿੰਡ ਹੈ ਨਾ, ਇਹ ਕਾਲੂਆਂ ਦਾ ਖੂਹ ਇਹਨੂੰ ਅਸਲ ਕਿਹਾ ਜਾਂਦਾ ਹੈ। ਅੱਛਾ। ਇਸਮਾਇਲਾਬਾਦ ਨੂੰ ਲਿਆ ਜਾਂਦਾ, ਲੇਕਿਨ ਇਹਨੂੰ ਅਸਲ ਪਿੰਡ ਦਾ ਨਾਮ ਹੈ ਕਾਲੂਆਂ ਦਾ ਖੂਹ ਸੀ। ਇਹ ਪਿੰਡ ਨਹੀਂ ਸੀ ਉਸ ਟਾਈਮ, ਹੈ 47 ਦੇ ਟਾਈਮ। ਠੀਕ ਹੈ। ਇਹ ਤੇ ਖੂਹ ਸੀ। ਇਹ ਸੀ ਜਦੋਂ ਲੋਕ ਉਧਰ ਮਾਈਗ੍ਰੇਟ ਹੋ ਕੇ ਆਏ ਆ ਨਾ ਇੱਧਰ ਆ ਕੇ, ਤੇ ਫਿਰ ਅਸਾਂ ਇਹਨੂੰ ਆਬਾਦ ਕੀਤਾ। ਸਾਨੂੰ ਇੱਥੇ ਜ਼ਮੀਨਾਂ ਅਲਾਟ ਹੋਈਆਂ ਨੇ। ਅਸੀਂ ਬੇਸਿਕਲੀ ਉੱਥੋਂ ਪਾਕਿਸਤਾਨ, ਉੱਥੋਂ ਆ ਕੇ ਜੰਮੂ ਕਸ਼ਮੀਰ ਤੋਂ ਆ ਕੇ ਮੈਨੇਪੁਰੇ ਆਏ ਆ। ਅੱਛਾ ਜੀ। ਹਿੰਦੂਆਂ ਦੇ ਘਰਾਂ 'ਚ ਰਿਹਾਇਸ਼ ਕੀਤੀ। ਠੀਕ ਹੈ। ਉਦੋਂ ਜਦੋਂ ਪਤਾ ਨਹੀਂ 1960 ਤੋਂ ਬਾਅਦ ਅਲਾਟਮੈਂਟਾਂ ਹੋਈਆਂ ਨੇ, ਫਿਰ ਸਾਨੂੰ ਅਲਾਟਮੈਂਟਾਂ ਹੋਣ ਦੇ ਦੌਰਾਨ ਇੱਥੇ ਅਸੀਂ ਆ ਕੇ ਪਿੰਡ ਵਸਾਇਆ ਸਨ। ਸਹੀ ਹੋ ਗਿਆ। ਠੀਕ ਹੈ। ਠੀਕ। ਤੇ ਲਿਹਾਜ਼ਾ ਇੱਕ ਤੇ ਸਾਂਵਲ ਧਾਮੀ ਸਾਹਿਬ ਦੀ ਜ਼ਾਤ ਨੂੰ ਸਲਾਮ ਹੈ। ਦੂਸਰਾ ਜਨਾਬ, ਮੈਂ ਇੱਕ ਰਿਕੁਐਸਟ ਕਰਾਂਗਾ ਤੁਹਾਡੇ ਅੱਗੇ ਕਿ ਅਗਰ ਉਹ ਮੇਰੀ ਗੱਲ ਸੁਣਦੇ ਪਏ ਨੇ, ਚੱਕ ਬਰਨ ਤੂੰ ਟੋਰੀ ਸਿੰਘ ਟੋਰੀ ਦਾ ਖਾਨਦਾਨ ਹਿੰਦੂ ਫੈਮਿਲੀ ਹਿੰਦੂ ਸੀ ਮਾਂ ਜੀ, ਕਿ ਉਹ ਆਹੋ। ਹਿੰਦੂ ਸੀ। ਅੱਛਾ। ਟੋਰੀ ਸਿੰਘ ਹੀ ਉਹਦਾ ਨਾਮ। ਨੰਬਰਦਾਰ ਸੀ ਉਹ ਪਿੰਡ ਦਾ। ਸਾਡੇ ਪਿੰਡ ਦਾ ਨੰਬਰਦਾਰ ਵੀ ਸੀ ਉਹ। ਅੱਛਾ ਜੀ। ਤੇ ਉਹ ਦੱਸਦੇ ਨੇ ਕਿ ਜਦੋਂ ਉਦੋਂ ਨਿਕਲੇ ਨੇ ਤਾਂ ਉਹਨੇ ਸਾਡੇ ਖਾਨਦਾਨ ਨੂੰ ਨਹੀਂ ਨਿਕਲਣ ਦਿੱਤਾ ਉਦੋਂ। ਅੱਛਾ। ਉਹਨੇ ਕੋਈ 4-5 ਦਿਨ ਉੱਥੇ ਰੱਖਿਆ ਵੀ, ਫਿਰ ਉਹਨੇ ਐਡ ਤੇ ਉਹ ਜਿਹੜੇ ਸਾਰਿਆਂ ਨੂੰ- ਇਧਰੋਂ ਗਏ ਹਨ ਉਹ ਕਤਲ ਕਰਨਾ ਚਾਹੁੰਦੇ ਹਨ ਇਹਨਾਂ ਨੂੰ। ਹਾਂਜੀ। ਅੱਛਾ। ਜਦ ਚੱਕ ਬਰਨ ਨੂੰ ਅੱਛਾ ਉਹ ਜੀ। ਆਂਦਾ ਸੀ ਵੀ ਮੈਨੂੰ ਕਤਲ ਪਹਿਲਾਂ ਕਰੋ, ਇਹਨਾਂ ਉਹਦੇ ਰਿਸ਼ਤੇਦਾਰ ਹਨ ਵਾਹ ਵਾਹ। ਤੇ ਫਿਰ ਇਹਨਾਂ ਨੂੰ ਮੈਂ ਇਹਨਾਂ ਵੱਲ ਨਾ ਜਾਈਓ। ਤੇ ਇਹਨਾਂ ਰਾਤੋਂ ਰਾਤ ਉਹਨਾਂ ਨੂੰ ਅੰਦਰ ਡੱਕ ਗਿਆ ਤੇ ਕੁੰਡੀ ਮਾਰ ਕੇ ਬਾਹਰੋਂ, ਤੇ ਉਹਦੇ ਬੀਵੀ ਵੀ ਨਾਲ। ਫਿਰ ਇਹਨਾਂ ਨੂੰ ਬਾਰਡਰ ਟਪਾਇਆ ਸੀ ਵਾਹ। ਉਹਦੇ ਬੱਚੇ ਆਏ ਬੱਚੇ ਨਾਲ। ਫਿਰ ਉਹ ਬਾਰਡਰ ਤੇ ਜਿਸ ਟਾਈਮ ਆਏ ਨੇ, ਆ ਕੇ ਫਿਰ ਉਹਨਾਂ ਨੇ ਇੱਕ ਦੂਸਰੇ ਦੇ ਗਲੇ ਲੱਗੇ ਨੇ, ਰੋਏ ਨੇ, ਬਹੁਤ ਜ਼ਿਆਦਾ ਰੋਏ ਨੇ ਉਹ। ਤੇ ਕਹਿਣ ਲੱਗੇ ਜੀ ਹੋ ਸਕਦਾ ਅਸੀਂ ਸਾਰੀ ਜ਼ਿੰਦਗੀ ਵਾਸਤੇ ਅੱਗੋਂ ਨਾ ਮਿਲੀਏ। ਓਹੋ। ਤੇ ਮੈਂ ਜਨਾਬ ਉਸ ਟੋਰੀ ਸਿੰਘ ਦੀ ਔਲਾਦ ਨੂੰ, ਆਲ ਔਲਾਦ ਨੂੰ ਸਲਾਮ ਪੇਸ਼ ਕਰਨਾ, ਜਿਨ੍ਹਾਂ ਨੇ ਉਸ ਟਾਈਮ ਸਾਨੂੰ ਇਸ ਕਤਲੋਗਾਰਤ ਤੋਂ ਇੱਕ ਬਚਾਇਆ, ਇੱਕ ਪਿਆਰ, ਮੁਹੱਬਤ, ਭਾਈਚਾਰਾ ਉਹਨੂੰ ਕਾਇਮ ਰੱਖਿਆ ਉਹਨਾਂ ਨੇ। ਆਪਣੀ ਗੱਲ ਨੂੰ ਮਜ਼ਬੂਤੀ ਨਾਲ ਆਪਣੀ ਪਕੜ ਰੱਖਿਆ ਤੇ ਆਪਣੀ ਕਸਟਡੀ ਚ ਉਹਨਾਂ ਨੂੰ ਬਹੁਤ ਬਾਰਡਰ ਬਾਰਡਰ ਤੱਕ ਬੰਨੇ ਤੱਕ ਛੱਡ ਕੇ ਉਹ ਅਲਵਿਦਾ ਕੀਤਾ। ਮੇਰੇ ਨਾਨਕੇ ਔਰ ਬੜਾ ਰੋਏ ਨੇ ਜਿਸ ਟਾਈਮ ਉਹਨਾਂ ਨੇ ਲਾ ਕੀਤਾ ਹੈ ਨਾ, ਤੇ ਬੜਾ ਗੰਭੀਰ ਕਿਸਮ ਦਾ ਉਹਨਾਂ ਦਾ ਰੋਣਾ ਸੀ, ਚੀਖੋ ਪੁਕਾਰ ਸੀ ਉਹਨਾਂ ਦੀ ਜਿਸ ਟਾਈਮ। ਔਰ ਇਹ ਵੀ ਪਤਾ ਚੱਲਦਾ ਸੀ ਕਿ ਜਿਸ ਟਾਈਮ ਰਸਤੇ 'ਚ ਉਹਨਾਂ ਨੂੰ, ਉਹਨੇ ਜਦੋਂ ਟੋਰੇ ਨੇ ਨਾ ਉੱਥੋਂ ਨਿਕਲਣ ਲੱਗੇ ਨੇ, ਉਹਨੇ ਆਖਿਆ ਆਪਣੇ ਬੱਚਿਆਂ ਨੂੰ, ਆਪਣੇ ਪੋਤਿਆਂ ਨੂੰ ਇੱਕ ਗੱਲ ਸੁਣਾਈ, ਇੱਕ ਸੁਣਾ ਦਿੱਤਾ ਕਿ ਮੈਂ ਤੁਹਾਨੂੰ ਇਹ ਸੁਣਾ ਦਿੰਦਾ ਵਾਂ ਕਿ ਅਗਰ ਇਹ ਮਰ ਗਏ ਤਾਂ ਤੁਸੀਂ ਵੀ ਜ਼ਿੰਦਾ ਨਾ ਆਈਓ ਵਾਪਸ। ਇਹ ਮੈਂ ਗੱਲ ਸੁਣੀ। ਵਾਹ ਜੀ ਵਾਹ। ਤੇ ਮੈਂ ਬਾਬੇ ਉਹ ਆਦੇ ਵਿੱਚ ਟੋਰ ਆਇਆ ਸੀ। ਉਹ ਆਦੇ ਤਾਂ ਟੋਰ ਆਇਆ ਸੀ ਵੀ ਉਹ ਸਕਿਆ ਬੂਆ ਭੰਨ ਗਏ ਤੇ ਮਗਰ ਕਤਲ ਕਰਨਾ ਇਹਨਾਂ ਨੂੰ ਟੋਰਾ ਹੋਇਆ। ਹਾਂਜੀ। ਤੇ ਉਹ ਟੋਰਾ ਆਖਣਾ ਯਾਰ ਮੈਂ ਤਾਂ ਨਹੀਂ ਸੀ ਗਿਆ, ਮੁੰਡੇ ਗਏ ਨੇ ਫਿਰ ਆਪਣੇ ਨਹੀਂ ਰਾਹ ਵਿੱਚ ਉਹਨਾਂ ਟੋਰੀ ਨੇ ਬੜਾ ਵਾਹ ਜੀ ਵਾਹ। ਮੈਂ ਜਿਹੜਾ ਟੋਰੀ ਦੀ ਆਲ ਔਲਾਦ ਨੂੰ ਸਲਾਮ ਹੈ, ਅੱਲਾ ਉਹਨਾਂ ਨੂੰ ਆਬਾਦ ਰੱਖੇ, ਅੱਲਾ ਉਹਨਾਂ ਦੀ ਜ਼ਿੰਦਗੀ ਤੰਦਰੁਸਤੀ ਦੇਵੇ। ਅਗਰ ਉਹ ਮੈਨੂੰ ਮਿਲ ਜਾਂਦੇ ਨੇ, ਸੁਣਦੇ ਪਏ ਨੇ, ਤੇ ਮੇਰਾ ਰਾਬਤਾ ਕਰਨ ਜੀ। ਸਿਆਣੇ ਕਹਿੰਦੇ ਨੇ ਬੰਦੇ ਨੂੰ ਚੰਗਾ ਕੰਮ ਜਿਹੜਾ ਹੁੰਦਾ ਨਾ, ਚੰਗਾ ਕੰਮ, ਨੇਕ ਮਾਲ, ਉਹ ਨਹੀਂ ਮਰਨ ਦਿੰਦੇ। ਟੋਰੀ ਤੇ ਨਹੀਂ ਰਿਹਾ, ਲੇਕਿਨ ਜਿਹੜੀ ਉਹਨੇ ਨੇਕੀ ਕੀਤੀ ਖੇਪੜ ਫੈਮਿਲੀ ਤੇ, ਉਹ ਅੱਜ ਵੀ ਜ਼ਿੰਦਾ ਹੋਵੇ। ਹਾਂਜੀ। ਇਹਨਾਂ ਦੇ ਦਾਦਾ ਜੀ ਸਨ ਫਰੂਕ ਭਾਈ ਦੇ। ਵੇਖੋ ਉਹ ਜਿਹੜੀ ਟੋਰੀ ਦੀ ਉਹ ਗੱਲ ਸੀ, ਉਹਦਾ ਨੇਕ ਅਮਲ ਸੀ, ਉਹ ਗਾਂ ਕੋ ਸ਼ਿਫਟ ਤੁਹਾਡੇ ਵਾਲ ਸਾਹਿਬ ਦੇ, ਫਿਰ ਗਾਂ ਕੋ ਕਿਸੇ ਨੇ ਸਮਝ ਵਿੱਚ ਆ ਗਈ। ਬੱਚਿਆਂ ਆਪਣੇ ਦਾ ਉਹਦੀ ਬੀਵੀ ਵੀ ਨਾਲ ਗਈ। ਹਾਂ। ਟੋਰੀ ਨੂੰ ਆਖ ਲਾਂਗੇ ਵੀ ਤੂੰ ਹੁਣ ਰਹਿ, ਜੋ ਮਰਜ਼ੀ ਕਰ, ਮੈਂ ਬੱਚਿਆਂ ਦੇ ਨਾਲ ਜਾਣਾ, ਬਾਰਡਰ ਟਪਾ ਕੇ ਬੱਚਿਆਂ ਨੂੰ ਨਾਲ ਲੇਗਾ। ਫਰੂਕ ਭਾਈ ਜਿੱਥੇ ਬਦਕਾਰ ਭੈੜੇ ਲੋਕ ਸਨ, ਉੱਥੇ ਅੱਛੇ ਲੋਕ ਵੀ ਦੇਖੋ ਜੀ, ਮੈਂ ਤੇ ਜਿਹੜੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਤੋਂ ਅਸੈਸਮੈਂਟ ਕੀਤੀ ਹੈ, ਬਜ਼ੁਰਗਾਂ ਦੀਆਂ ਤੋਂ, ਇਹਨਾਂ ਤੋਂ ਸਾਰਾ ਖੋਜ ਕੀਤੀ ਹੈ, ਜਿਹੜੀ ਮੈਨੂੰ ਸਮਝ ਆਈ ਹੈ ਕਿ ਇੱਕ ਚਲੋ ਇੱਕ ਮਜ਼ਹਬ ਦੇ ਨਾਂ ਤੋਂ ਮੁਲਕ ਦੇ ਦੋ ਬਣੇ ਸਨ, ਲੇਕਿਨ ਜਿਹੜੇ ਉੱਥੇ ਦੇ ਰਹਿਣ ਵਾਲੇ ਲੋਕ ਸਨ ਉਹਨਾਂ ਦੇ ਵਿੱਚ ਤੇ ਮੇਰਾ ਖਿਆਲ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਸੀ। ਕੋਈ ਉਹ ਚਾਹੁੰਦੇ ਨਹੀਂ ਸਨ ਅਸੀਂ ਨਜ਼ਰ ਨਹੀਂ ਆਈ ਹੈ ਤੱਕ ਇਹ ਚੀਜ਼ ਹੈ ਨਾ। ਸਾਡਾ ਤੇ ਕੰਮ ਹੀ ਹੈ ਜੀ ਬਿਲਕੁਲ। ਮਸਜਿਦ ਵੀ ਪੁਸਾ ਰੱਖਿਆ ਕਿ ਜਿਹੜੇ ਆਪਣੇ ਲਾਗੇ ਤਾਗੇ ਪਿੰਡ ਸਨ, ਹਿੰਦੂ ਮੁਸਲਮਾਨ ਕਿੱਦਾਂ ਸੁਣਨਾ ਕਿ ਤੁਸੀਂ ਲੋਕ ਰਸਤੇ ਵਿੱਚ ਦੱਸਦੇ ਨੇ, ਅਗਰ ਦੇਖੋ ਨਾ ਉਹਨਾਂ ਦੇ ਦਿਲ 'ਚ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਜਾਂ ਕੋਈ ਇਸ ਤਰ੍ਹਾਂ ਦਾ ਮਾਮਲਾ ਹੁੰਦਾ, ਕੋਈ ਉਹਨਾਂ ਤੋਂ ਕੋਈ ਮਸਲਨ ਨਫ਼ਰਤ ਹੁੰਦੀ, ਤੇ ਮੈਨੂੰ ਇਹ ਗੱਲ ਦੱਸੋ ਕਿ ਰਸਤੇ 'ਚ ਮੈਨੂੰ ਦੱਸਦੇ ਨੇ, ਬਾਬਾ ਜੀ ਦੱਸਦੇ ਨੇ, ਦਾਦਾ ਜੀ ਮੇਰੇ, ਕਿ ਉਹ ਕਹਿੰਦੇ ਨੇ ਕਿ 2 ਦਫਾ ਸਾਨੂੰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਦਫਾ ਆਰਮੀ ਮਿਲਟਰੀ ਪਈ ਸਾਨੂੰ। ਅੱਛਾ। ਤੇ ਇੱਕ ਦਫਾ ਜਸਾ ਕਹਿੰਦੇ ਸਰ, ਗਰੁੱਪ ਸੀ ਉਹਨਾਂ ਦਾ ਨਾ, ਜਥਾ ਹੀ ਆ, ਜਸਾ ਸੀ ਗਰੁੱਪ ਜਿਹੜਾ ਉਹਨਾਂ ਦਾ ਪਿਆ। ਤੇ ਉਹਨਾਂ ਨੇ ਅੱਗੋਂ ਉਹਨਾਂ ਨੇ ਆਪਣੇ 2 ਜਿਹੜੇ ਸਨ ਉਹਨਾਂ ਨੇ ਘੋੜੇ ਅੱਗੇ ਲਿਆ ਕੇ ਖਿਲਾਰੇ ਨੇ। ਉਹਨਾਂ ਨੇ ਕਿਹਾ ਵੀ ਇਹ ਸਾਡੇ ਬੰਦੇ ਨੇ, ਲਿਹਾਜ਼ਾ ਇਹਨਾਂ ਨੂੰ ਮਾਰਨ ਤੋਂ ਪਹਿਲਾਂ ਤੁਸੀਂ ਸਾਡੀਆਂ ਲਾਸ਼ਾਂ ਤੋਂ ਗੁਜ਼ਰਨਾ। ਤੇ ਇਸ ਵਾਸਤੇ ਉਹ ਇੱਕ ਵਜ਼ਾ ਕਤਾਂ ਵਾਲੇ ਬੰਦੇ ਸਨ। ਟੋਰੀ ਸਿੰਘ ਜਿਹੜਾ ਸੀ ਨਾ, ਵਜ਼ਾ ਕਤਾਂ ਵਾਲਾ ਬੰਦਾ ਸੀ, ਟੋਰ ਵਾਲਾ ਬੰਦਾ ਸੀ ਜੀ। ਨਾ ਹੀ ਟੋਰੀ ਨਹੀਂ ਸੀ, ਉਹਦੀਆਂ ਹਰਕਤਾਂ ਵੀ ਟੋਰੀ ਸਨ। ਜੀ ਜੀ ਜੀ। ਔਰ ਬਜ਼ੁਰਗ ਦੱਸਦੇ ਨੇ ਕਿ ਅਗਰ ਕਿਸੇ ਘਰ ਦੇ ਵਿੱਚ ਮਾੜੀ ਚੰਗੀ ਹੋ ਜਾਂਦੀ ਸੀ ਨਾ ਉਸ ਟਾਈਮ, ਉਹ ਮਦਦ ਵੀ ਕਰਦਾ ਸੀ।
ਵਾਹ। ਉਹ ਮਦਦ ਵੀ ਕਰਦਾ ਸੀ। ਔਰ ਜੀ ਇਹ ਘਰਾਣਾ ਵੀ ਪਿੰਡ ਦੇ ਵਿੱਚ ਨੰਬਰਦਾਰ ਘਰਾਣਾ ਸੀ। ਉਹ ਨੰਬਰਦਾਰ ਘਰਾਣਾ। ਹਾਂ। ਤੇ ਮੈਂ ਤੁਹਾਡੇ ਕੋਲ ਫਿਰ ਆਖਰੀ ਦਫਾ ਰਿਕੁਐਸਟ ਕਰਾਂਗਾ ਤੇ ਜਿਹੜੀ ਖਿੱਚ ਹੈ ਉਸ ਪਰਿਵਾਰ ਨਾਲ ਗੱਲਬਾਤ ਕਰਨ ਦੀ, ਮੈਂ ਇਹਨਾਂ ਨੂੰ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਮੈਂ 3-4 ਦਿਨਾਂ ਦੇ ਅੰਦਰ ਇਸ ਚੀਜ਼ ਫੈਮਿਲੀ ਨੂੰ ਫਾਈਂਡ ਆਊਟ ਕਰ ਲਾਂ ਜੀ। ਇਹਨਾਂ ਨੂੰ ਕਰੋ, ਮੈਂ ਤੁਹਾਡਾ ਬੜਾ ਸ਼ੁਕਰੀਆਗੁਜ਼ਾਰ ਹੋਵਾਂਗਾ ਜਨਾਬ। ਤੁਸੀਂ ਜ਼ਰੂਰ ਇਹਨਾਂ ਦਾ ਧੰਨਵਾਦ ਕਰੋਗੇ ਜੀ। 76 ਸਾਲ ਬਾਅਦ ਜਾ ਮੈਂ ਸਲਾਮ ਪੇਸ਼ ਕਰਨਾ ਕਰੋਗੇ। ਬਿਲਕੁਲ ਜੀ ਬਿਲਕੁਲ। ਮੇਰੇ ਚਾਚਾ ਜੀ ਨੇ ਫੈਮਿਲੀ ਮੇਰੀ ਦੂਸਰੀ ਵੀ ਜਿਹੜਾ ਸਾਡਾ ਮਾਮਾ ਬਾਹਰ ਸੀ ਨਾ ਜੀ ਜੀ ਉਹ ਬੱਕਰੀਆਂ ਚਾਰਦਾ ਸੀ ਨਾ ਜੀ ਜੀ ਤੇ ਟੋਰੀ ਗਿਆ, ਉਹ ਟੋਰੀ ਪੈ ਗਈ ਨਾ ਬੱਕਰੀਆਂ ਫਸਲ ਚ। ਜੀ ਜੀ। ਇਹ ਗਿਆ ਦੌੜਦਾ ਜੀ। ਦੌੜਦਾ ਗਿਆ ਤੇ ਆਖਣ ਲਗਾ ਹੈ ਬਰਦਾਰਾ ਬੱਕਰੀਆਂ ਕੱਢ ਦੇ ਕੰਨ ਫੜ। ਉਹਨੇ ਬੱਕਰੀਆਂ ਨੇ ਕੱਢੀਆਂ, ਦੌੜ ਕੇ ਟੋਰੀ ਦੇ ਕੰਨ ਫੜ ਲਿਆ। ਅੱਛਾ, ਟੋਰੀ ਦੇ ਕੰਨ ਫੜ ਲਿਆ। ਮਾਮਾ ਮੇਰਾ ਸੁਣਾਉਂਦਾ ਮੈਨੂੰ ਕੀ ਪਤਾ। ਤੇ ਮਾਮਾ ਕਹਿੰਦਾ ਜਿਹੜਾ ਰੱਖੋ ਨਾ ਕ੍ਰਿਸ਼ਨ ਫੜਿਆ ਨਾ ਟੋਰੀ ਦੇ ਕੰਨ ਤੇ ਆਖਣਾ ਇਹ ਕੀ ਆਖਣਾ ਤੂੰ ਕੰਨ ਫੜ। ਮੈਂ ਕੰਨ ਹੀ ਫੜਨੇ, ਹੁਣ ਫੜ ਕੇ ਤੇਰੇ ਹੁਣ ਦੱਸ ਹੁਣ ਕੀ ਕਰਨਾ ਹੈ। ਬਾਬਾ ਸਾਡਾ ਬੜਾ ਮਤਾਨ ਸੀ। ਬੜੀ ਗੱਲ ਜੀ। ਬਾਬਾ ਇਹ ਤੁਸੀਂ ਪਿੰਡ ਗਏ ਸੋ ਕਦੇ? ਸਾਡੇ ਉੱਥੇ ਚੱਕਬਰਨ ਗਏ ਸੋ ਕਦੇ? ਉਦੋਂ ਰਹਿੰਦੀ ਮਾਮਿਆਂ ਦਾ ਘਰ ਰਹੀਆਂ ਬੜੀ ਗੱਲ। ਇਹ ਟੋਰੀ ਦਾ ਘਰ ਕਿੱਧਰ ਕਰਕੇ ਸੀ? ਤੁਹਾਡੇ ਖੇਪੜਾਂ ਦੇ ਨਾਲ ਹੀ ਪਰੋਂ। ਕਿਹੜੇ ਪਾਸੇ? ਚੜ੍ਹਦੇ ਪਾਸੇ? ਲੈ ਦੇ ਬਾਸ ਆਹੋ ਚੜ੍ਹਦੇ ਪਾਸੇ। ਚੜ੍ਹਦੇ ਪਾਸੇ। ਬਹੁਤ ਵੱਡਾ ਘਰ ਸੀ ਕਿ ਛੋਟਾ ਹੀ ਸੀ? ਛੋਟਾ ਹੀ ਸੀ, ਇੱਕ ਜਿੱਕਣ ਸਾਡੇ ਨੇ ਆਮ ਘਰ। ਅੱਛਾ 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 ਠੀਕ। ਤੇ ਮੇਰੇ ਨਾਲ ਮੇਰਾ ਨਾਨਾ ਵੀ ਇੱਕ ਉੱਥੇ ਰਹਿੰਦਾ ਟੋਰੀ ਨਾਲ ਹੀ ਉਹਦੀ ਹਲੇ ਸਾਰੇ ਉੱਥੇ ਹੀ ਨੇ? ਮਰ ਗਏ ਨੇ ਉੱਥੇ। ਨਹੀਂ ਬੱਚੇ ਤੇ ਹੈ ਨੇ ਨਾ ਉਹਨਾਂ ਦੇ ਕੋਲ? ਨਾਨਾ ਮੇਰਾ ਇੱਥੇ ਆ ਗਿਆ। ਆ ਗਿਆ ਜੀ। ਅੱਛਾ।